ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਯਹੋਨਾ ਦੀ ਅੰਜੀਲ ਤੇ ਉਹਦੇ 5ਵੇਂ ਬਾਬ ਚੋਂ ਸਿੱਖਣ ਦੀ ਕੋਸ਼ਿਸ਼ ਕਰਨੇ ਆ। ਅੱਜ ਦਾ ਸਾਡਾ ਜਿਹੜਾ ਮਜ਼ਮੂਨ ਹੈ ਉਹ ਅਦਾਲਤ ਹੈ ਤੇ ਅਸੀਂ ਅਦਾਲਤ ਦੇ ਬਾਰੇ ਕੁਝ ਸਮਝਾਂਗੇ। ਬੇਸ਼ੱਕ ਸਾਡੇ ਕੋਲ ਟਾਈਮ ਘੱਟ ਹੁੰਦਾ ਹੈ, ਲੇਕਿਨ ਕੋਸ਼ਿਸ਼ ਕਰਨੇ ਆ ਕਿ ਥੋੜਾ ਜਿਹਾ ਸਮਝੀਏ ਤੇ ਜੇ ਜ਼ਰੂਰਤ ਪਈ ਤੇ ਫਿਰ ਅਗਲੀ ਵੀਡੀਓ ਦੇ ਵਿੱਚ ਵੀ ਇਹਨੂੰ ਕਲੀਅਰ ਕਰਾਂਗੇ। ਸੋ ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਯਹੋਨਾ ਦੀ ਅੰਜੀਲ ਉਹਦੇ 5ਵੇਂ ਬਾਬ ਦੀ 22 ਐਤ ਦੇ ਵਿੱਚ ਲਿਖਿਆ ਹੈ, ਕਿਉਂ ਜੋ ਬਾਪ ਕਿਸੇ ਦੀ ਅਦਾਲਤ ਨਹੀਂ ਕਰਦਾ, ਪਰ ਉਹ ਸਾਰੀ ਅਦਾਲਤ ਪੁੱਤਰ ਦੇ ਸਪੁਰਦ ਕੀਤੀ ਹੈ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਭਰਾਓ, ਗੱਲ ਇਹ ਆ ਕਿ ਅੱਜ ਅਸੀਂ ਅਦਾਲਤ ਦੇ ਬਾਰੇ ਗੱਲ ਕਰਨ ਲੱਗੇ ਹਾਂ ਤੇ ਅਦਾਲਤ ਦਾ ਅਖਤਿਆਰ, ਅਦਾਲਤ ਦਾ ਕੰਮ ਆਸਮਾਨੀ ਬਾਪ ਨੇ ਆਪਣੇ ਬੇਟੇ ਯਿਸੂ ਮਸੀਹ ਦੇ ਸਪੁਰਦ ਕੀਤਾ ਹੈ। ਇਹ ਅਖਤਿਆਰ ਉਹਨੂੰ ਦਿੱਤਾ ਹੈ ਤੇ ਉਹਦਾ ਕੰਮ ਹੈ ਅਦਾਲਤ ਕਰਨਾ। ਇੱਕ ਵਕਤ ਆਣਾ ਹੈ ਜਦੋਂ ਸਾਰਿਆਂ ਦੀ ਅਦਾਲਤ ਹੋਣੀ ਹੈ ਤੇ ਉਦੋਂ ਆਸਮਾਨੀ ਬਾਪ ਨੇ ਅਦਾਲਤ ਕਰਨੀ ਹੈ। ਲੇਕਿਨ ਇਸ ਵਕਤ ਜਾਂ ਕੁਝ ਵਕਤ ਐਸੇ ਨੇ ਜਿਹਦੇ ਲਈ ਸਾਰਾ ਕੰਮ ਖੁਦਾ ਨੇ ਆਪਣੇ ਬੇਟੇ ਯਿਸੂ ਨਾਸਰੀ ਤੇ ਸਪੁਰਦ ਕੀਤਾ ਹੋਇਆ। ਤੇ ਅੱਜ ਜ਼ਮੀਨ ਤੇ ਵੀ ਜਿਹੜੇ ਇਮਾਨਦਾਰ ਜ਼ਿੰਦਗੀ ਗੁਜ਼ਾਰਦੇ ਨੇ ਜਾਂ ਖੁਦਾ ਦੇ ਖਾਦਮ ਜ਼ਿੰਦਗੀ ਗੁਜ਼ਾਰਦੇ ਨੇ ਜਾਂ ਮੂਮਨ ਗੁਜ਼ਾਰਦੇ ਨੇ ਜਾਂ ਉਹ ਜਿਹੜੇ ਖੁਦਾ ਤੋਂ ਡਰਦੇ ਤੇ ਖੁਦਾ ਦਾ ਖੌਫ ਰੱਖਦੇ ਨੇ, ਉਹ ਜ਼ਿੰਦਗੀ ਗੁਜ਼ਾਰਦੇ ਨੇ, ਉਹ ਇਹ ਗੱਲ ਜਾਣ ਲੈਣ ਕਿ ਅਦਾਲਤ ਕਰਨ ਦਾ ਅਖਤਿਆਰ ਸਿਰਫ ਤੇ ਸਿਰਫ ਯਿਸੂ ਮਸੀਹ ਕੋਲ ਹੈ। ਕੋਈ ਖਾਦਮ ਅਦਾਲਤ ਨਹੀਂ ਕਰ ਸਕਦਾ। ਸਾਡੇ ਮੁਲਕ ਦੇ ਵਿੱਚ ਕੁਝ ਖਾਦਮ ਐਸੇ ਨੇ ਜਿਨ੍ਹਾਂ ਨੇ ਢੇਰ ਸਾਰਾ ਟੌਪਿਕ ਰੱਖਿਆ ਹੈ ਕਿ ਫਲਾਂ ਬੰਦੇ ਦੇ ਖਿਲਾਫ ਇਹ, ਖੁਦਾ ਖਾਦਮ ਦੇ ਖਿਲਾਫ ਇਹ, ਫਲਾਂ ਇਮਾਨਦਾਰ ਦੇ ਖਿਲਾਫ ਇਹ, ਫਲਾਂ ਦੇ ਖਿਲਾਫ ਇਹ। ਲੇਕਿਨ ਮੈਂ ਇਹ ਗੱਲ ਦੱਸਣਾ ਚਾਹਨਾ, ਇਹ ਕੰਮ ਚੀਜ਼ਾਂ ਜਿਹੜੀਆਂ ਇਕੱਠੀਆਂ ਕਰਕੇ ਰੱਖਣੀਆਂ ਜਾਂ ਯਾਦ ਦਿਵਾਉਣੀਆਂ ਕਿ ਇਹ ਬੰਦਾ ਗੁਨਾਹ ਕਰਦਾ ਪਿਆ, ਇਹਦੇ ਕੋਲ ਇਹ ਹੋ ਗਿਆ ਵੇ, ਇਹ ਸ਼ੈਤਾਨ ਦਾ ਕੰਮ ਹੈ, ਇਹ ਇਬਲੀਸ ਦਾ ਕੰਮ ਹੈ। ਇਸ ਲਈ ਕਿ ਮੈਂ ਇਹ ਵੀ ਅੱਜ ਗੱਲ ਦੱਸਣਾ ਚਾਹਨਾ ਵਾਂ ਕਿ ਇੱਕ ਸ਼ਖਸ ਜਾਂ ਇੱਕ ਇਮਾਨਦਾਰ ਜਾਂ ਇੱਕ ਮੋਮਨ ਜਾਂ ਖੁਦਾ ਦਾ ਖਾਦਮ ਜਦੋਂ ਖੁਦਾ ਦੇ ਹਜ਼ੂਰ ਝੁਕਦਾ ਤੇ ਖੁਦਾ ਨੂੰ ਕਹਿੰਦਾ, ਖੁਦਾ ਮੈਨੂੰ ਬਰਕਤ ਦੇ, ਤੇ ਖੁਦਾ ਉਹਨੂੰ ਬਰਕਤ ਦੇਣਾ ਚਾਹੁੰਦਾ ਹੈ। ਲੇਕਿਨ ਇਬਲੀਸ ਖਲੋ ਜਾਂਦਾ ਹੈ, ਸ਼ੈਤਾਨ ਖਲੋ ਜਾਂਦਾ ਹੈ। ਖੁਦਾ ਨੂੰ ਪਤਾ ਕੀ ਆਂਦਾ ਹੈ, ਖੁਦਾ ਤੂੰ ਇਹਨੂੰ ਬਰਕਤ ਦੇਣ ਲੱਗਾ, ਇਹਨੇ ਤੇ ਇਹ ਗੁਨਾਹ ਕੀਤਾ ਹੀ, ਇਹਨੇ ਤੇ ਆਹ ਕੀਤਾ ਹੀ, ਵੇਖ ਇਹ ਇਸ ਕਾਬਲ ਹੀ ਨਹੀਂ, ਤੇ ਉਹਦੀ ਬਰਕਤ ਰੁਕ ਜਾਂਦੀ ਹੈ। ਅੱਜ ਮੈਂ ਵੇਖਣ ਡਿਆ ਵਾਂ ਕਿ ਕੁਝ ਇਮਾਨਦਾਰ, ਕੁਝ ਖਾਦਮ ਅਦਾਲਤ ਲਾ ਲੈਂਦੇ ਨੇ। ਉਹ ਯਿਸੂ ਮਸੀਹ ਦਾ ਕੰਮ ਵੀ ਆਪ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਅਦਾਲਤ ਕਰਦੇ ਨੇ, ਫਲਾਣਾ ਇਹ ਕਰ ਰਿਹਾ, ਫਲਾਣਾ ਉਹ ਕਰ ਰਿਹਾ। ਉਹ ਬਈ ਖੁਦਾ ਦੇ ਬੰਦੋ, ਖੁਦਾ ਦੇ ਮੋਮਨੋ, ਸਮਝੋ ਗੱਲ ਨੂੰ। ਕਿਸੇ ਬੰਦੇ ਕੋਲ ਅਦਾਲਤ ਕਰਨ ਦਾ ਅਖਤਿਆਰ ਨਹੀਂ। ਮੈਂ ਉਹ ਅਦਾਲਤ ਕਰਨ ਡਿਆ ਵਾਂ ਰੂਹਾਨੀ ਕੰਮਾਂ ਦੀ। ਦੁਨੀਆ ਤੇ ਦੁਨੀਆ 'ਚ ਰਹਿੰਦਿਆਂ ਹੋਇਆਂ ਅਦਾਲਤਾਂ ਹੈ ਨੇ। ਜਿਵੇਂ ਪਾਕਿਸਤਾਨ ਦੇ ਅੰਦਰ ਸੁਪਰੀਮ ਕੋਰਟ ਵੀ ਹੈ, ਸੈਸ਼ਨ ਕੋਰਟ ਵੀ ਹੈ, ਹਾਈ ਕੋਰਟ ਵੀ ਹੈ। ਇਹ ਅਦਾਲਤਾਂ ਨੇ ਜਿਹੜੀਆਂ ਇਨਸਾਫ ਕਰਦੀਆਂ ਨੇ, ਦੁਨੀਆਦਾਰੀ ਦੇ ਗਲਤ ਕੰਮ ਕਰਦਿਆਂ ਨੂੰ ਉਹਨਾਂ ਦੇ ਫੈਸਲੇ ਕਰਦੀਆਂ ਨੇ। ਲੇਕਿਨ ਇਲਾਹੀ ਕੰਮ
ਜਿਹੜੇ ਖੁਦਾ ਦੇ ਨਾਲ ਚੱਲਣ ਦੇ ਨਾਲ ਹੁੰਦੇ ਨੇ, ਉਹ ਕੰਮਾਂ ਦਾ ਅਖਤਿਆਰ, ਮਾਫ ਕਰਨ ਦਾ ਅਖਤਿਆਰ ਖੁਦਾ ਦੇ ਬੇਟੇ ਯਿਸੂ ਨਾਸਰੀ ਕੋਲ ਹੈ। ਸਜ਼ਾ ਦੇਣਾ ਖੁਦਾ ਦਾ ਕੰਮ ਹੈ, ਕਿਸੇ ਬੰਦੇ ਦਾ ਕੰਮ ਨਹੀਂ। ਉਹ ਲੋਕ ਜਿਹੜੇ ਤੋਹਮਤਾਂ ਲਾਉਂਦੇ ਨੇ, ਉਹ ਲੋਕ ਜਿਹੜੇ ਉਂਗਲੀਆਂ ਚੁੱਕਦੇ ਨੇ, ਉਹ ਇਮਾਨਦਾਰ ਜਿਹੜੇ ਉਂਗਲੀਆਂ ਚੁੱਕਦੇ ਨੇ ਜਾਂ ਖਾਦਮ ਉਂਗਲੀਆਂ ਚੁੱਕਦੇ ਨੇ, ਖੁਦਾ ਦੇ ਗਜ਼ਬ ਤੋਂ ਡਰੋ। ਤੁਹਾਡੇ ਕੋਲ ਅਖਤਿਆਰ ਨਹੀਂ ਕਿਸੇ ਦੀ ਅਦਾਲਤ ਕਰਨ ਦਾ, ਮਾਫ ਕਰਨ ਦਾ ਅਖਤਿਆਰ ਖੁਦਾ ਦੇ ਕੋਲ ਹੈ, ਤੁਹਾਡੇ ਕੋਲ ਨਹੀਂ। ਸਜ਼ਾ ਦੇਣ ਦਾ ਅਖਤਿਆਰ ਖੁਦਾ ਦੇ ਕੋਲ ਹੈ, ਤੁਹਾਡੇ ਕੋਲ ਨਹੀਂ। ਯਾਦ ਰੱਖੋ, ਆਪਣੀ ਖਿਦਮਤ ਨੂੰ ਪਛਾਣੋ। ਮੈਂ ਫੇਰ ਕਹਿਣਾ, ਆਪਣੀ ਖਿਦਮਤ ਨੂੰ ਪਛਾਣੋ, ਇਸ ਲਈ ਕਿ ਇਹ ਅਖਤਿਆਰ ਖੁਦਾ ਦੇ ਕੋਲ ਹੈ, ਬੰਦੇ ਕੋਲ ਨਹੀਂ ਹੈਗਾ। ਤੇ ਜਿਹੜਾ ਬੰਦਾ ਇਹ ਕੰਮ ਕਰਦਾ, ਸਮਝ ਲਓ ਉਹਦੇ ਚੋਂ ਇਬਲੀਸ ਕੰਮ ਕਰਨ ਡਿਆ। ਸਮਝ ਲਓ ਇਬਲੀਸੀ ਤਾਸੀਰਾਂ ਨੇ ਉਹਨੂੰ ਘੇਰਿਆ ਹੋਇਆ, ਉਹਦਾ ਦਿਮਾਗ ਇਬਲੀਸ ਦੇ ਕਬਜ਼ੇ ਚਲਾ ਗਿਆ। ਇਸ ਲਈ ਇਬਲੀਸ ਦਾ ਕੰਮ ਹੈ ਇਲਜ਼ਾਮ ਲਾਣਾ, ਇਬਲੀਸ ਦਾ ਕੰਮ ਹੈ ਉਂਗਲੀਆਂ ਚੁੱਕਣਾ ਤੇ ਬਲੈਸਿੰਗ ਰੋਕਣਾ, ਬਦਨਾਮ ਕਰਨਾ ਉਹਦਾ ਕੰਮ ਹੈ, ਇਲਜ਼ਾਮ ਲਾਣਾ ਉਹਦਾ ਕੰਮ ਹੈ, ਤੇ ਬਰਕਤਾਂ ਰੋਕਣਾ, ਰਕਵਾਣਾ ਵੀ ਉਹਦਾ ਕੰਮ ਹੈ। ਤੇ ਮੈਂ ਆਪਣੇ ਸਾਰੇ ਭਰਾਵਾਂ ਅੱਗੇ, ਭੈਣਾਂ ਅੱਗੇ, ਬੱਚਿਆਂ ਅੱਗੇ ਅੱਜ ਇਹ ਹੀ ਗੱਲ ਰੱਖਣਾ ਚਾਹੁੰਦਾ ਵਾਂ, ਖੁਦਾ ਦਾ ਕਲਾਮ ਰੱਖਣਾ ਚਾਹੁੰਦਾ। ਉਹ ਖੁਦਾ ਦੇ ਕਲਾਮ ਨੂੰ ਸਮਝਿਓ, ਪੜ੍ਹਿਓ, ਕਿਸੇ ਤੇ ਉਂਗਲੀ ਨਾ ਚੁੱਕੋ। ਬਾਈਬਲ ਮੁਕੱਦਸ ਗਲਤੀਆਂ ਦੇ ਖਤ 'ਚ ਕਹਿੰਦੀ ਹੈ। ਪੌਲੁਸ ਰਸੂਲ ਖਤ ਲਿਖਦੇ ਨੇ ਗਲਤੀਆਂ ਦੀ ਕਲੀਸਿਆ ਨੂੰ, ਉਹਦੇ 'ਚ ਲਿਖਿਆ, ਭਰਾਓ ਜੇ ਕੋਈ ਕਿਸੇ ਕਸੂਰ 'ਚ ਫੜਿਆ ਜਾਏ ਤੇ ਤੁਸੀਂ ਉਹਨੂੰ ਹਿਲਮ ਮਜ਼ਾਜੀ ਨਾ ਬਹਾਲ ਕਰੋ, ਤੇ ਨਾਲ ਕਹਿੰਦਾ ਆਪਣਾ ਵੀ ਖਿਆਲ ਰੱਖ ਕਿ ਤੂੰ ਵੀ ਨਾ ਡਿੱਗ ਪੈ। ਅੱਜ ਕੁਝ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਮੈਂ ਠੀਕ ਹਾਂ ਜੀ, ਮੇਰੇ ਤੇ ਕੌਣ ਗੁਨਾਹ ਸਾਬਤ ਕਰ ਸਕਦਾ। ਇਹ ਗੱਲ ਨਹੀਂ ਜੀ ਚੰਗੀ। ਇਸ ਲਈ ਕਿ ਕੋਈ ਸ਼ਖਸ ਕਹਿ ਹੀ ਨਹੀਂ ਸਕਦਾ ਕਿ ਮੇਰੇ ਕੋਲ ਗੁਨਾਹ ਨਹੀਂ ਹੁੰਦਾ। ਕੋਈ ਸ਼ਖਸ ਕਹਿ ਹੀ ਨਹੀਂ ਸਕਦਾ ਕਿ ਮੇਰੇ ਕੋਲ ਗਲਤੀ ਨਹੀਂ ਹੁੰਦੀ। ਗਲਤੀ ਸਾਰਿਆਂ ਤੋਂ ਹੋ ਜਾਂਦੀ ਹੈ, ਲੇਕਿਨ ਖੁਦਾ ਮਾਫ ਵੀ ਕਰਦਾ ਤੇ ਅਦਾਲਤ ਕਰਨ ਦਾ ਅਖਤਿਆਰ ਖੁਦਾ ਦੇ ਕੋਲ ਹੈ, ਕਿਸੇ ਬੰਦੇ ਕੋਲ ਨਹੀਂ, ਕਿਸੇ ਖਾਦਮ ਕੋਲ ਨਹੀਂ। ਉਹ ਕੌਣ ਖਾਦਮ ਹੈ? ਜਿਹੜਾ ਅਦਾਲਤ ਕਰਦਾ ਹੈ। ਤੇ ਜੇ ਅਦਾਲਤ ਕਰਨ ਲੱਗਦਾ ਹੈ ਜਾਂ ਉਂਗਲੀਆਂ ਚੁੱਕਦਾ ਹੈ ਤੇ ਸਮਝ ਲਓ ਤੇ ਇਬਲੀਸੀ ਤਾਸੀਰਾਂ ਦਾ ਕਬਜ਼ਾ ਹੈ। ਇਸ ਲਈ ਮੈਂ ਆਪਣੇ ਸਾਰੇ ਭਰਾਵਾਂ ਅੱਗੇ, ਖਾਦਮਾਂ ਅੱਗੇ, ਇਮਾਨਦਾਰਾਂ ਅੱਗੇ, ਮੋਮਨਾਂ ਅੱਗੇ, ਉਹ ਲੋਕ ਜਿਹੜੇ ਖੁਦਾ ਤੋਂ ਡਰਦੇ ਨੇ, ਇਹ ਦਰਖਾਸਤ ਕਰਨਾ ਚਾਹੁੰਦਾ ਵਾਂ ਕਿ ਆਪਣੀ ਜ਼ਿੰਦਗੀ ਦੇ ਜਿਹੜੇ ਕੰਮ ਕਰਦੇ ਹੋ, ਆਪਣੀ ਜ਼ਿੰਦਗੀ ਨੂੰ ਵੇਖੋ ਤੇ ਪਰਖੋ, ਕਿਤੇ ਮੈਂ ਇਬਲੀਸ ਦੇ ਹੱਥੋਂ ਤੇ ਨਹੀਂ ਇਸਤੇਮਾਲ ਹੋ ਰਿਹਾ। ਅਗਰ ਇਬਲੀਸ ਦੇ ਹੱਥੋਂ ਇਸਤੇਮਾਲ ਹੋ ਰਿਹਾ ਵਾਂ ਤੇ ਆਪਣੇ ਆਪ ਨੂੰ ਦਰੁਸਤ ਕਰੋ, ਆਪਣੀ ਸਿਮਤ ਨੂੰ, ਆਪਣੀ ਰਾਹ ਨੂੰ ਦਰੁਸਤ ਕਰੋ ਤੇ ਦਰੁਸਤ ਪਾਸੇ ਆ ਜਾਓ, ਤਾਂ ਕਿ ਇਲਜ਼ਾਮ ਲਾਉਣ ਵਾਲੇ ਨਾ ਬਣੀਏ। ਅਸੀਂ ਮਾਫ ਕਰਨ ਵਾਲੇ ਬਣੀਏ ਤੇ ਮਦਦ ਕਰਨ ਵਾਲੇ ਬਣੀਏ ਤੇ ਅਸੀਂ ਉਠਾ ਖੜਾ ਕਰਨ ਵਾਲੇ ਬਣੀਏ। ਇਹ ਕੰਮ ਨਾ ਕਰੀਏ, ਫਲਾਣਾ ਐ ਵੇ, ਫਲਾਣਾ ਉਹ ਵੇ, ਉਹਨੇ ਇਹ ਕੀਤਾ, ਉਹਨੇ ਉਹ ਕੀਤਾ। ਇਹ ਸਾਰੇ ਸ਼ੈਤਾਨ ਦੇ ਕੰਮ ਜੇ। ਤੇ ਅੱਜ ਮੈਂ ਆਪਣੇ ਸਾਰੇ ਭਰਾਵਾਂ ਅੱਗੇ, ਭੈਣਾਂ ਅੱਗੇ, ਬੱਚਿਆਂ ਅੱਗੇ ਦਰਖਾਸਤ ਕਰਨਾ, ਇਹ ਖੁਦਾ ਦਾ ਕਲਾਮ ਯਾਦ ਦਿਲਾਨਾ ਵਾ ਕਿ ਆਪਣੀ ਸਿਮਤ ਨੂੰ, ਆਪਣੀ ਰਾਹ ਨੂੰ ਦਰੁਸਤ ਕਰੋ ਤੇ ਖੁਦਾ ਦੇ ਡਰ ਤੇ ਉਹਦੇ ਖੌਫ 'ਚ ਜ਼ਿੰਦਗੀ ਬਸਰ ਕਰੋ। ਅਦਾਲਤ ਕਰਨਾ ਸਾਡਾ ਕੰਮ ਨਹੀਂਗਾ, ਇਹ ਖੁਦਾ ਦਾ ਕੰਮ ਹੈ, ਖੁਦਾ ਦੇ ਬੇਟੇ ਦਾ ਕੰਮ ਹੈ, ਉਹਦਾ ਕੰਮ ਹੈ ਕਰੇ। ਦੇਖੋ, ਮੁਰਦੇ ਜ਼ਿੰਦਾ ਕੌਣ ਕਰਦਾ ਹੈ? ਯਿਸੂ ਮਸੀਹ। ਜ਼ਿੰਦਗੀ ਦੇਣ ਵਾਲਾ ਉਹ, ਮਾਫ ਕਰਨ ਵਾਲਾ ਉਹ, ਗੁਨਾਹ ਮਾਫ ਉਹ ਕਰਦਾ ਸੀ। ਤੇ ਮੈਂ ਅੱਜ ਤੁਹਾਨੂੰ ਇਹ ਗੱਲ ਦੱਸਣਾ ਕਿ ਸਾਨੂੰ ਮਾਫ ਕਰਨ ਦਾ ਅਖਤਿਆਰ ਤੇ ਹੈਗਾ, ਅਦਾਲਤ ਕਰਨ ਦਾ ਅਖਤਿਆਰ ਨਹੀਂ। ਇਸ ਲਈ ਆਪਣੀ ਖਿਦਮਤ ਨੂੰ, ਆਪਣੇ ਕੰਮ ਨੂੰ ਪਛਾਣੋ ਤੇ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ 'ਚ ਲੈ ਆਵੋ। ਤੇ ਅੱਜ ਆਪਣੇ ਆਪ ਨੂੰ ਵੇਖ ਲਓ, ਜੇ ਗਲਤੀਆਂ ਕੀਤੀਆਂ ਜੇ ਤੇ ਮਾਫੀ ਮੰਗ ਲਵੋ। ਖੁਦਾ ਮਾਫ ਕਰਨ ਵਾਲਾ ਜੇ, ਸਾਡਾ ਖੁਦਾ ਮਾਫ ਕਰ ਦਿੰਦਾ ਹੈ। ਇਸ ਲਈ ਅਸੀਂ ਅਦਾਲਤ ਨਾ ਕਰੀਏ, ਬਲਕਿ ਮਾਫ ਕਰਨ ਵਾਲੇ ਬਣੀਏ।
ਤੇ ਮਦਦ ਕਰਨ ਵਾਲੇ ਬਣੀਏ। ਖੁਦਾ ਤੁਹਾਡੇ ਨਾਲ ਹੋਵੇ ਤੇ ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਬਹੁਤੀ ਤੌਫੀਕ ਦੇਵੇ ਤੇ ਖੁਦਾ ਦੇ ਡਰ 'ਚ ਤੇ ਖੌਫ 'ਚ ਜ਼ਿੰਦਗੀ ਬਸਰ ਕਰੋ ਤੇ ਅਦਾਲਤ ਨਾ ਕਰੋ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ।